ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। थैंक यू वेरी मच। जी डॉक्टर साहब ਅੱਜ 21 ਨਵੰਬਰ 2013 6 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਨਵਜੋਤ ਸਿੰਘ ਜੀ ਦੀ ਜਾਰਜੀਆ ਦੇਸ਼ ਤੋਂ। ਉਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਹਿਲਾਂ ਤਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੇਰੀ ਈਮੇਲ ਨੂੰ ਸ਼ੋਅ ਵਿੱਚ ਸ਼ਾਮਲ ਕੀਤਾ ਤੇ ਮੈਨੂੰ ਮੱਤ ਬਖਸ਼ੀ। ਮੇਰੇ ਘਰ ਜਲਦ ਹੀ ਇੱਕ ਨਵਾਂ ਜੀ ਆ ਰਿਹਾ ਹੈ। ਮੈਨੂੰ ਹੋਰਾਂ ਦਾ ਤਾਂ ਪਤਾ ਨਹੀਂ ਪਰ ਮੈਂ ਆਪਣੇ ਬੱਚੇ ਜਾਂ ਬੱਚੀ ਨੂੰ ਪੜ੍ਹਾ ਲਿਖਾ ਕੇ ਪ੍ਰਚਾਰਕ ਦੇ ਰੂਪ ਵਿੱਚ ਸਾਹਮਣੇ ਲੈ ਕੇ ਆਵਾਂਗਾ ਕਿਉਂਕਿ ਮੈਂ ਖੁਦ ਵੀ ਚਾਹਨਾ ਕਿ ਮੈਂ ਪ੍ਰਚਾਰ ਕਰਾਂ ਪਰ ਪੈਸੇ ਲਈ ਨਹੀਂ, ਸਿੱਖੀ ਲਈ, ਕਿਉਂਕਿ ਪੈਸੇ ਲਈ ਮੈਂ ਕਿਰਤ ਕਰ ਰਿਹਾ ਹਾਂ। ਡਾਕਟਰ ਸਾਹਿਬ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਨਾ ਹਾਂ ਕਿ ਜਿਸ ਵਿੱਚੋਂ ਮੇਰੇ 2-3 ਸਵਾਲ ਨਿਕਲਦੇ ਨੇ। ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਇੱਦਾਂ ਦੇ ਸਵਾਲ ਪੁੱਛਦੇ ਹਾਂ ਜਿਸ ਦੇ ਕਰਕੇ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ ਕਿ ਕਿਤੇ ਇਹ ਬੰਦਾ RSS ਦਾ ਜਾਂ ਪੰਥ ਵਿਰੋਧੀ ਤਾਂ ਨਹੀਂ, ਪਰ ਤੁਸੀਂ ਐਸਾ ਨਾ ਸੋਚਣਾ ਕਿਉਂਕਿ ਮੈਂ ਖਾਲਿਸਤਾਨ ਦੇ ਹੱਕ ਵਿੱਚ ਹਾਂ ਤੇ ਹਮੇਸ਼ਾ ਰਹਾਂਗਾ। ਖਾਲਿਸਤਾਨ ਜਿੰਦਾਬਾਦ। ਮੈਂ ਇਹ ਨਹੀਂ ਕਹਾਂਗਾ ਕਿ ਮੈਂ ਬਹੁਤ ਸਹੀ ਇਨਸਾਨ ਹਾਂ ਪਰ ਮੈਂ ਇਹ ਜ਼ਰੂਰ ਆਸ ਰੱਖਦਾ ਹਾਂ ਕਿ ਮੇਰੀਆਂ ਮਜਬੂਰੀਆਂ ਦੇ ਚਲਦੇ ਜੋ ਮੈਂ ਸਿੱਖ ਪੰਥ ਵਾਸਤੇ ਨਹੀਂ ਕਰ ਸਕਿਆ ਜਾਂ ਤੁਸੀਂ ਕਹਿ ਸਕਦੇ ਹੋ ਕਿ ਮੇਰੀਆਂ ਖਾਮੀਆਂ ਦੇ ਕਰਕੇ ਜੋ ਮੈਂ ਸਿੱਖ ਪੰਥ ਵਾਸਤੇ ਨਹੀਂ ਕਰ ਸਕਿਆ ਉਹ ਕੋਈ ਹੋਰ ਜ਼ਰੂਰ ਕਰੇ ਜਾਂ ਮੈਂ ਆਪਣੇ ਆਪ ਨੂੰ ਤੇ ਆਪਣੇ ਆਉਣ ਵਾਲੇ ਬੱਚੇ ਨੂੰ ਹਰ ਪੱਖ ਤੋਂ ਬੇਫਿਕਰ ਕਰਕੇ ਉਹਨੂੰ ਇੱਕ ਐਸੀ ਉਚਾਈ ਤੇ ਖੜਾ ਕਰ ਦਿਆਂ ਜਿੱਥੇ ਉਹਨਾਂ ਸਿੱਖ ਪੰਥ ਵਾਸਤੇ ਖੜਾ ਹੋਣ ਲਈ ਇੱਕ ਵਾਰ ਵੀ ਸੋਚਣਾ ਨਾ ਪਵੇ। ਹੁਣ ਮੈਂ ਆਪਣੇ ਹੀ ਘਰ ਦੀ ਗੱਲ ਕਰਨ ਲੱਗਿਆ। ਡਾਕਟਰ ਸਾਹਿਬ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਵਰਗੇ ਸਿੱਖ ਜਿਹੜੇ ਹਰ ਪੱਖ ਤੋਂ ਸੰਪੂਰਨ ਨੇ ਇਸ ਵੇਲੇ ਜਿਨ੍ਹਾਂ ਕੋਲ ਪੈਸਾ ਵੀ ਹੈ ਤੇ ਰੁਤਬਾ ਵੀ ਤੇ ਪੰਥ ਦੇ ਹਮਾਇਤੀ ਵੀ ਨੇ, ਕੀ ਸਾਡਾ ਵਿਦੇਸ਼ ਵਿੱਚ ਬੈਠ ਕੇ ਗੱਲਾਂ ਕਰਨ ਨਾਲ ਜਾਂ ਨਾਅਰੇ ਲਗਾਉਣ ਨਾਲ ਖਾਲਿਸਤਾਨ ਬਣ ਸਕਦਾ ਹੈ? ਕੀ ਵਿਦੇਸ਼ਾਂ ਵਿੱਚ ਰੈਲੀ ਕਰਨ ਨਾਲ ਖਾਲਿਸਤਾਨ ਬਣ ਸਕਦਾ ਹੈ? 1984 ਵਿੱਚ ਜੋ ਸਿੱਖਾਂ ਨਾਲ ਹੋਇਆ ਤੇ ਅੱਜ ਵੀ ਹੋ ਰਿਹਾ ਹੈ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਿਰਫ ਸਰਕਾਰ ਜ਼ਿੰਮੇਵਾਰ ਹੈ? ਜੇ 1984 ਨੂੰ ਛੱਡ ਵੀ ਦਈਏ, ਇਹ ਗੱਲ ਸਿਰਫ ਮੇਰੇ ਸਵਾਲ ਨੂੰ ਪੂਰਾ ਕਰਨ ਲਈ ਕਹੀ ਗਈ ਹੈ। 84 ਆਖਰੀ ਸਾਹ ਤੱਕ ਯਾਦ ਰਹੇਗੀ ਤੇ ਸਿਰਫ ਇਹ ਸੋਚਿਆ ਜਾਵੇ ਕਿ ਅੱਜ ਕੀ ਹੋ ਰਿਹਾ ਹੈ। ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਸਾਡੇ ਵੱਡੇ ਪੰਥ ਹਮਾਇਤੀ ਤੇ ਅਸੀਂ ਵੀ ਜ਼ਿੰਮੇਵਾਰ ਹਾਂ? 84 ਦੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਅੱਜ ਵੀ ਤੰਗੀਆਂ ਚੱਲ ਰਹੇ ਨੇ। ਕੀ ਉਹਨਾਂ ਦੀ ਕੋਈ ਮਦਦ ਕਰ ਰਿਹਾ ਹੈ? ਸਿਰਫ ਚੁਣਿੰਦਾ ਅਦਾਲਤੀ ਕੇਸ ਛੱਡ ਕੇ ਬਾਕੀ ਬਹੁਤ ਸਾਰੇ ਅੱਜ ਵੀ ਬਹੁਤ ਹੇਠਲੇ ਦਰਜੇ ਦੀ ਗਰੀਬੀ ਦਾ ਸਾਹਮਣਾ ਕਰ ਰਹੇ ਨੇ। ਕੀ ਇਹ ਸਾਡੀ ਗਲਤੀ ਨਹੀਂ? ਡਾਕਟਰ ਸਾਹਿਬ ਜੇ ਸਿੱਖਾਂ ਨੂੰ ਅੱਜ ਵੀ ਦਬਾਇਆ ਜਾ ਰਿਹਾ ਹੈ ਤੇ ਸਿੱਖ ਦੱਬ ਰਹੇ ਨੇ, ਉਹਦੀ ਸਿਰਫ ਇੱਕ ਵਜ੍ਹਾ ਹੈ ਕਿ ਅਸੀਂ ਤੇ ਪੰਥ ਦੇ ਵੱਡੇ ਪੰਥ ਦਰਦੀ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੇ ਸਿੱਖਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ, ਜਾਂ ਇਹ ਕਿਹਾ ਜਾਵੇ ਕਿ ਖਾਲਿਸਤਾਨ ਦੀ ਲੜਾਈ ਵਿੱਚ ਕੁਝ ਪ੍ਰੈਕਟੀਕਲ ਛੁੱਟ ਗਏ। ਮੈਂ ਇਹ ਗੱਲ ਵਿਦੇਸ਼ ਵਿੱਚ ਬੈਠੇ ਸਿੱਖਾਂ ਬਾਰੇ ਨਹੀਂ ਕਹਿ ਰਿਹਾ ਕਿਉਂਕਿ ਕੁਝ ਸਿੱਖ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਸਿੱਖੀ ਦਾ ਜਜ਼ਬਾ ਰੱਖਦੇ ਹੋਏ ਮਦਦ ਕੀਤੀ ਹੋਵੇਗੀ ਜਾਂ ਅੱਜ ਵੀ ਕਰ ਰਹੇ ਨੇ, ਪਰ ਸਾਰੇ ਨਹੀਂ। ਜੇ ਸਾਰੇ ਮਦਦ ਕਰਨ ਤਾਂ ਖਾਲਿਸਤਾਨ ਦੀ ਲੜਾਈ ਨੂੰ ਸਭ ਪ੍ਰੈਕਟੀਕਲ ਰੂਪ ਦੇਣ ਤੇ ਸਿੱਖ ਇੱਕ ਐਸੀ ਕੌਮ ਹੈ ਜਿਸ ਦੀਆਂ ਜੜ੍ਹਾਂ ਨੂੰ ਹਿਲਾ ਸਕਣ ਦੀ ਹਿੰਮਤ ਵੀ ਕਿਸੇ ਵਿੱਚ ਨਹੀਂ ਹੈ। ਮੈਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੀ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਭਾਰਤ ਵਿੱਚ ਵਸਦੇ ਸਾਡੇ ਪ੍ਰਤੀਨਿਧ ਸਿਰਫ ਆਪਣਾ ਘਰ ਪੂਰਾ ਕਰਨ 'ਚ ਲੱਗੇ ਹੋਏ ਨੇ ਤੇ ਜਿਹੜੇ ਪੰਥਦਰਦੀ ਨੇ ਉਹ ਅਜੇ ਤੱਕ ਆਪਸ ਵਿੱਚ ਹੀ ਲੜ ਰਹੇ ਨੇ। ਉਹਨਾਂ ਨੇ ਆਪਣਾ ਸਟੈਂਡ ਹੀ ਨਹੀਂ ਬਣਾਇਆ। ਆਪ ਜੀ ਆਪਣੇ ਵਿਚਾਰ ਇਸ ਬਾਰੇ ਜ਼ਰੂਰ ਦਿਓ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਨਵਜੋਤ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਬੜੀ ਜਲਦੀ ਆਪਣੀ ਦੁਬਾਰਾ ਈਮੇਲ ਲਿਖੀ ਹੈ ਜਾਰਜੀਆ ਤੋਂ ਜੀ। ਇਹਨਾਂ ਦੀ ਪਹਿਲਾਂ ਕਾਫੀ ਡੀਟੇਲਡ ਈਮੇਲ ਆਈ ਸੀ ਕਿਉਂਕਿ ਬੇਸ਼ੱਕ ਇਹ ਜਾਰਜੀਆ 'ਚ ਨੇ ਪਰ ਇਹਨਾਂ ਨੇ ਮਸੀਤਪਾਲ ਕੋਟ ਪਿੰਡ ਦੇ ਹਵਾਲੇ ਦੇ ਨਾਲ ਜਿਹੜਾ ਆਪਣਾ ਸ਼ੁਰੂਆਤ ਕਰਕੇ ਤਾਂ ਫਿਰ ਇਹਨਾਂ ਨੇ ਕਾਫੀ ਫਿਕਰ ਜਤਾਇਆ ਸੀ ਕਿ ਸਿੱਖ ਧਰਮ ਦਾ ਪ੍ਰਚਾਰ ਜਿਹੜਾ ਹੈ ਉਹ ਨਹੀਂ ਹੋ ਰਿਹਾ। ਫਿਰ ਇਹਨਾਂ ਨੇ ਪ੍ਰਚਾਰਕਾਂ ਨੂੰ ਕੈਟੇਗਰਾਈਜ਼ ਕੀਤਾ ਸੀ ਜੀ ਕਿ 80% ਤਾਂ ਚੋੜੇ ਪਾ ਕੇ ਬਾਬੇ ਬਣ ਗਏ ਤੇ ਜਿਹੜੇ 20% ਜਿਨ੍ਹਾਂ ਨੂੰ ਸਮਝ ਹੈ ਉਹ ਬਾਹਰ ਪੈਸੇ ਇਕੱਠੇ ਕਰਨ ਤੁਰੇ ਹੋਏ ਨੇ ਔਰ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜੀ। ਔਰ ਅਸੀਂ ਉਹਦੇ ਜਵਾਬ ਵਿੱਚ ਆਪਣਾ ਰਿਸਪੌਂਸ ਦਿੰਦੇ ਇਹ ਗੱਲ ਕਹੀ ਸੀ ਕਿ
ਕਿਉਂਕਿ ਕੋਈ ਵੀ ਸਾਡਾ ਜਦੋਂ ਅਸੀਂ ਪਰਿਵਾਰ ਆਪਣੇ ਬੱਚਿਆਂ ਨੂੰ ਰੇਜ਼ ਕਰਦੇ ਹਾਂ, ਅਸੀਂ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਬੈਂਕਰ, ਕੋਈ ਹੋਰ ਤਾਂ ਬਣਾਉਣਾ ਚਾਹੁੰਦੇ ਹਾਂ, ਬਿਜ਼ਨਸਮੈਨ। ਜੀ ਜੀ ਲੇਕਿਨ ਕਿੰਨੇ ਕੁ ਪੇਰੈਂਟਸ ਇਹ ਚਾਹੁੰਦੇ ਨੇ ਜਾਂ ਉਹਨਾਂ ਦੀ ਇਹ ਚਾਹਨਾ ਹੈ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਸਿੱਖੀ ਦਾ ਪ੍ਰਚਾਰਕ ਬਣਾਉਣਾ ਹੈ ਜਾਂ ਸਿੱਖੀ ਦਾ ਮਿਸ਼ਨਰੀ ਬਣਾਉਣਾ ਹੈ। ਸੋ ਜ਼ਾਹਰ ਹੈ ਕਿ ਜਿਹੜੇ ਉੱਪਰਲੇ ਬਾਕੀ ਪਾਸੇ ਚਲੇ ਜਾਂਦੇ ਨੇ, ਜਿਹੜੇ ਉਹਨਾਂ 'ਚੋਂ ਕੋਈ ਰਹਿ ਜਾਂਦੇ, ਉਹਨਾਂ ਦੇ ਮਾਪਿਓ ਸੋਚਦੇ ਨੇ ਵੀ ਚਲੋ ਭੁੱਖਾ ਤਾਂ ਨਹੀਂ ਰਹੇਗਾ, 4 ਅੱਖਰ ਪੜ੍ਹ ਲਏ, ਗ੍ਰੰਥੀ ਲੱਗ ਜਾਂਦਾ ਜਾਂ ਰਾਗੀ ਬਣ ਜਾਂਦਾ 2-4 ਸ਼ਬਦ ਸਿੱਖ ਕੇ। ਜੀ ਜਾਂ ਜਿਹੜੇ ਬਹੁਤ ਗਰੀਬ ਵਿਚਾਰੇ ਪੇਰੈਂਟਸ ਨੇ, ਉਹਨਾਂ ਨੂੰ ਹੁੰਦਾ ਹੈ ਵੀ ਚਲੋ ਮਿਸ਼ਨਰੀ ਕਾਲਜ ਭੇਜ ਦਿਓ ਜਾਂ ਕੀਰਤਨ ਸਿੱਖਣ ਦੀਆਂ ਕਲਾਸਾਂ 'ਚ ਭੇਜ ਦਿਓ, ਥੋੜ੍ਹਾ ਬਹੁਤ ਵਜ਼ੀਫਾ ਮਿਲ ਜਾਂਦਾ ਔਰ ਆਪਣੀ ਰੋਟੀ ਕਮਾਉਣਗੇ। ਜੀ ਜੀ ਸੋ ਮੈਨੂੰ ਜਿਹੜੀ ਗੱਲ ਬਹੁਤ ਚੰਗੀ ਲੱਗੀ, ਹਾਲਾਂਕਿ ਬਹੁਤ ਸਾਰੇ ਵੀਰ ਭੈਣਾਂ ਲਿਖਦੇ ਨੇ, ਅਸੀਂ ਜਵਾਬ ਵੀ ਦਿੰਦੇ ਹਾਂ, ਗੱਲ ਉੱਥੇ ਕੀ ਚਲੀ ਜਾਂਦੀ ਹੈ। ਜੀ ਜੀ ਪਰ ਇਹ ਸ਼ਾਇਦ ਉਹਨਾਂ ਵਿਰਲਿਆਂ 'ਚੋਂ ਨੇ ਜਿਨ੍ਹਾਂ ਨੇ ਸੱਚਮੁੱਚ ਹੀ ਕਮਿਟ ਕੀਤਾ ਹੈ ਉਸ ਗੱਲ ਤੋਂ ਬਾਅਦ, ਔਰ ਉਹਨਾਂ ਦੀ ਜਿਹੜੀ ਸ਼ੁਰੂਆਤੀ ਲਾਈਨ ਹੀ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਨਵਾਂ ਜੀ ਆ ਰਿਹਾ ਜੀ ਔਰ ਉਹਨਾਂ ਨੇ ਕਿਹਾ ਵੀ ਬੇਟਾ ਹੋਇਆ ਜਾਂ ਬੇਟੀ ਹੋਈ, ਜੋ ਵੀ ਅਕਾਲ ਪੁਰਖ ਨੇ ਬਖਸ਼ਿਆ, ਉਹ ਉਸ ਨੂੰ ਪ੍ਰਚਾਰਕ ਬਣਾਉਣਗੇ, ਸਿੱਖੀ ਦਾ ਪ੍ਰਚਾਰਕ ਬਣਾਉਣਗੇ, ਗੁਰਸਿੱਖੀ ਦੇ ਪ੍ਰਚਾਰ ਲਈ ਹੀ ਉਸ ਦੀ ਜਿਹੜੀ ਹੈ ਉਹ ਪਾਲਣਾ ਪੋਸ਼ਣਾ ਕਰਨਗੇ। ਜੀ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਮੇਰਾ ਵੀ ਜੀ ਕਰਦਾ ਹੈ ਕਿ ਵੀ ਮੈਂ ਆਪਣਾ ਜੀਵਨ ਸਿੱਖੀ ਪ੍ਰਚਾਰ ਵੱਲ ਲਾਵਾਂ, ਪਰ ਕਿਉਂਕਿ ਜਦੋਂ ਤੱਕ ਤੁਸੀਂ ਧਨ ਦੇ ਪੱਖੋਂ ਜਾਂ ਆਪਣੀਆਂ ਲੋੜਾਂ ਦੇ ਪੱਖੋਂ ਸੁਰਖਰੂ ਨਹੀਂ ਹੁੰਦੇ, ਉਦੋਂ ਤੱਕ ਇਹ ਸੰਭਵ ਨਹੀਂ ਕਿ ਵੀ ਮੈਂ ਵਪਾਰ ਨਹੀਂ ਬਣਾਉਣਾ ਚਾਹੁੰਦਾ, ਪ੍ਰਚਾਰ ਨੂੰ ਮੈਂ ਸਿਰਫ ਨਿਸ਼ਕਾਮ ਜਿਹੜਾ ਉਹ ਪ੍ਰਚਾਰ ਕਰਨਾ ਚਾਹੁੰਦਾ। ਜੀ ਸੋ ਜ਼ਾਹਰ ਹੈ ਵੀ ਇਹਨਾਂ ਦੀ ਭਾਵਨਾ ਬੜੀ ਮਜ਼ਬੂਤ ਹੈ, ਬੜੀ ਸਟਰੋਂਗ ਹੈ, ਔਰ ਜੇ ਇਹਨਾਂ ਨੇ ਬੱਚੀ ਨੂੰ ਇਸ ਪਾਸੇ ਲਾਉਣ ਦਾ ਆਪਣੇ ਮਨ ਦੇ, ਬਾਕੀ ਤਾਂ ਦੇਖੋ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਕਿ ਕਿਸ ਕਿਸਮ ਦਾ ਹਾਲਾਤ ਫਿਊਚਰ ਕੀ ਹੁੰਦਾ ਹੈ, ਇਹਦੇ ਤੇ ਸਾਡਾ ਨਹੀਂ ਕੰਟਰੋਲ। ਜੀ ਲੇਕਿਨ ਇਸ ਭਾਵਨਾ ਦਾ ਆ ਜਾਣਾ ਜਾਂ ਇਹ ਸੋਚਣਾ ਕਿ ਵੀ ਅਸੀਂ ਆਪਣੇ ਬੱਚੇ ਜਾਂ ਬੱਚੀ ਨੂੰ ਇਸ ਪਾਸੇ ਲਾਉਣਾ, ਇਹ ਬਹੁਤ ਵੱਡੀ ਗੱਲ ਹੈ। ਔਰ ਮੈਂ ਵੀਰ ਨਵਜੋਤ ਸਿੰਘ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਫੌਰਨ ਜਿਹੜਾ ਇਹ ਮਾਈਂਡ ਬਣਾਇਆ। ਹਾਲਾਂਕਿ ਇਹ ਕਹਿਣ ਤੋਂ ਪਹਿਲਾਂ ਜ਼ਾਹਰ ਹੈ ਮੈਨੂੰ ਕਿ ਵੀ ਉਹਨਾਂ ਨੇ ਆਪਣੀ ਸਿੰਘਣੀ ਸਾਹਿਬਾਂ ਨੂੰ ਵੀ ਜ਼ਰੂਰ ਪੁੱਛਿਆ ਹੋਏਗਾ। ਜੀ ਜੀ ਜੇ ਨਹੀਂ ਪੁੱਛਿਆ ਤਾਂ ਉਹਨਾਂ ਨੂੰ ਪੁੱਛ ਲੈਣ ਜ਼ਰੂਰ, ਇਹ ਨਾ ਹੋਏ ਵੀ ਪਹਿਲਾਂ ਘਰ ਤੋਂ ਗੱਲ ਸ਼ੁਰੂ ਹੋਏ ਝਗੜੇ ਦੀ। ਜੀ ਪਰ ਮੈਂ ਫਿਰ ਵੀ ਇਹਨਾਂ ਦੀ ਸ਼ਲਾਘਾ ਕਰਦਾ ਕਿ ਇਹਨਾਂ ਨੇ ਬੜਾ ਬੋਲਡ ਇਹ ਜਿਹੜਾ ਥਾਟ ਦਿੱਤੇ। ਜੀ ਹੁਣ ਜਿਹੜੇ ਉਹਨਾਂ ਦੇ ਸਵਾਲ ਨੇ, ਜਿਸ ਮਿਆਰ ਦੀ ਉਹਨਾਂ ਦੀ ਸੋਚ ਹੈ ਪ੍ਰਚਾਰ ਦੇ ਹਵਾਲੇ ਨਾਲ, ਜਾਂ ਤਾਂ ਇਹ ਵੀ ਕੋਈ ਬਹੁਤਾ ਇਹਨਾਂ ਦਾ ਇੰਟਰੈਕਸ਼ਨ ਨਹੀਂ ਹੋਇਆ ਪੰਥਕ ਜਦੋਂ ਦੀ ਸਟਰਗਲ ਸ਼ੁਰੂ ਹੋਈ, ਜਾਂ ਇਹ ਜ਼ਿਆਦਾ ਫਰਸਟ੍ਰੇਟ ਨੇ, ਜਾਂ ਕਈ ਵਾਰ ਤੁਹਾਡਾ ਤਜਰਬਾ ਹੀ ਨੈਗੇਟਿਵ ਹੋਇਆ ਹੁੰਦਾ ਜਿਨ੍ਹਾਂ ਵੀ ਬੰਦਿਆਂ ਨਾਲ ਤੁਸੀਂ ਡੀਲ ਕੀਤਾ ਹੁੰਦਾ। ਜੀ ਇਸ ਲਈ ਜਿਸ ਕਿਸਮ ਦੀ ਇਹਨਾਂ ਦੀ ਬੁਲੰਦ ਧਾਰਮਿਕ ਪੱਖੋਂ ਸੋਚ ਹੈ, ਸਿਆਸੀ ਪੱਖੋਂ ਜਾਂ ਸਰਾਊਂਡਿੰਗ ਦੇ ਪੱਖੋਂ ਉਹਨਾਂ ਦੇ ਸਵਾਲ ਕਮਜ਼ੋਰ ਨੇ। ਪਰ ਉਹਨਾਂ ਨੇ ਸ਼ਾਇਦ ਡਰਦੇ ਹੀ ਇਹ ਸਵਾਲ ਵੀ ਕੀਤੇ ਨੇ, ਇਸ ਲਈ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਇਹ ਨਾ ਸਮਝੇ ਵੀ ਮੈਂ ਕੋਈ RSS ਦਾ ਏਜੰਟ ਹੈ ਜੀ ਜਾਂ ਮੈਂ ਕੋਈ ਪੰਥ ਦੁਖੀ ਹੈ ਕਿ ਵੀ ਮੈਂ ਖਾਲਿਸਤਾਨ ਦਾ ਸਪੋਰਟਰ ਹਾਂ। ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਵੀ ਬੁਲੰਦ ਕੀਤਾ ਜੀ। ਪਰ ਫਿਰ ਵੀ ਅਸੀਂ ਇਹ ਸਮਝਦੇ ਹਾਂ ਵੀ ਇਹ ਸਿਰਫ ਇਹਨਾਂ ਦੇ ਸਵਾਲ ਨਹੀਂ, ਇੱਕ ਵਰਗ ਦੇ ਸਵਾਲ ਨੇ, ਜਿਹੜਾ ਵਰਗ ਇਸ ਸਾਰੀ ਸਮੱਸਿਆ ਨੂੰ, ਖਾਲਿਸਤਾਨ ਦੀ ਸਮੱਸਿਆ ਨੂੰ ਇੱਕ ਆਪਣੇ ਨੁਕਤੇ ਤੋਂ ਸੋਚਦਾ ਹੈ। ਇਹ ਠੀਕ ਹੈ ਵੀ ਜਿਹੜੇ ਖਾਲਿਸਤਾਨ ਨੂੰ ਪਰਨਾਏ ਹੋਏ ਨੇ ਸਪਸ਼ਟਤਾ ਦੇ ਨਾਲ ਸਰਕਾਰ ਵਿਰੋਧੀ ਲਾਈਨ ਹੈ, ਉਹਨਾਂ ਦੇ ਵੀ ਇੱਕ ਸੋਚ ਹੈ, ਨਜ਼ਰੀਆ ਹੈ, ਔਰ ਸ਼ਾਇਦ ਜਿਹੜੇ ਸਰਕਾਰ ਪੱਖੀ ਨੇ ਉਹਨਾਂ ਦੀ ਤਾਂ ਬਹੁਤੀ ਖੁਦਗਰਜ਼ੀ ਹੈ, ਜਾਂ ਆਪਣੇ ਉਹਨਾਂ ਦੇ ਨਿੱਜੀ ਹਿੱਤ ਨੇ, ਜਾਂ ਉਹਨਾਂ ਦਾ ਹੋ ਸਕਦਾ ਹੈ ਬੜੇ ਥੋੜੇ ਹੋਣ ਜਿਨ੍ਹਾਂ ਦਾ ਨਜ਼ਰੀਆ ਵੀ ਹੋਏ ਸਰਕਾਰ ਪੱਖੀ, ਪਰ ਹੈ ਨਹੀਂ ਸਰਕਾਰ ਪੱਖੀ ਨਜ਼ਰੀਏ ਦੀ ਕੋਈ ਗਰਾਊਂਡ ਨਹੀਂ ਹੈ। ਖਾਸ ਤੌਰ ਤੇ ਜੂਨ 84 ਤੋਂ ਬਾਅਦ ਜਿਹੜਾ ਵੀ ਸਿੱਖ ਜਿਹਦੇ ਨਾਂ ਨਾਲ ਸਿੰਘ ਜਾਂ ਕੌਰ ਲੱਗਾ ਹੋਇਆ ਹੈ, ਜਿਹੜਾ ਸਿੱਖੀ ਦੇ ਨਾਲ ਉਹਦਾ ਕੋਈ ਦੂਰ ਦਾ ਵੀ ਕਦੇ ਵਾਸਤਾ ਰਿਹਾ ਟੱਬਰ ਦੇ ਹਵਾਲੇ ਨਾਲ, ਪਰਿਵਾਰ ਦੇ, ਉਹ ਜੂਨ 84 ਤੋਂ ਬਾਅਦ ਸਰਕਾਰ ਪੱਖੀ ਹੋ ਹੀ ਨਹੀਂ ਸਕਦਾ। ਇਹ ਮੁੱਢਲੀ ਗੱਲ ਰਹੀ ਹੈ। ਲੇਕਿਨ ਜਿਹੜੇ ਫਿਰ ਵੀ ਨੇ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਭਾਵੇਂ ਸਵਾਰਥੀ ਹਿੱਤ ਨੇ, ਜਾਂ ਉਹਨਾਂ ਦੇ ਵਿੱਚ ਜਿਹੜੀ ਬਿਲਕੁਲ ਗੈਰਤ ਜ਼ਮੀਰ ਮਰ ਚੁੱਕੀ ਹੈ ਕਿ ਉਹ ਸਰਕਾਰ ਪੱਖੀ ਲਾਈਨ ਤੇ ਸੋਚਦੇ ਨੇ। ਸੋ ਅਸੀਂ ਇਹਨਾਂ ਦੇ ਸਵਾਲਾਂ ਵੱਲ ਆਈਏ। ਪਹਿਲਾ ਸਵਾਲ ਤਾਂ ਉਹਨਾਂ ਦਾ ਇਹੀ ਹੈ ਕਿ ਵੀ ਅਸੀਂ ਪੈਸਾ ਤੇ ਰੁਤਬਾ
ਜਿਨ੍ਹਾਂ ਦੇ ਕੋਲ ਹੈ ਉਹ ਵੀ ਬਾਹਰ ਬੈਠੇ ਗੱਲਾਂ, ਨਾਅਰੇ ਤੇ ਰੈਲੀਆਂ ਇਹੀ ਕੁਝ ਕਰਦੇ ਨੇ ਵੀ ਕੀ ਇਹਦੇ ਨਾਲ ਖਾਲਿਸਤਾਨ ਬਣ ਜਾਏਗਾ। ਜੀ ਦੇਖੋ, ਇੱਕ ਤਾਂ ਪਾਰਟ ਵਿਚਾਰ ਦਾ ਹੁੰਦਾ ਹੈ, ਵਿਵੇਕਵਾਨ ਜਾਂ ਵਿਚਾਰਵਾਨ ਵਿਵੇਕੀ ਗੱਲ ਕਰਦੇ ਨੇ, ਦਲੀਲ ਨਾਲ ਗੱਲ ਕਰਦੇ ਨੇ। ਜੀ ਇੱਕ ਤੁਹਾਨੂੰ ਚੜਾਉਣ ਲਈ ਕਹਿੰਦੇ ਨੇ, ਜਦੋਂ ਤੁਸੀਂ ਕਿਸੇ ਨੂੰ ਇਹ ਕਹਿੰਦੇ ਹੋ ਕਿ ਪ੍ਰੋਟੈਸਟ ਤੇ ਆਓ ਜਾਂ ਤੁਸੀਂ ਰੈਲੀ ਕਰਦੇ ਹੋ ਜਾਂ ਕੋਈ ਹੋਰ ਐਕਟੀਵਿਟੀ ਕਰਦੇ ਹੋ, ਤੇ ਜਿਹੜੇ ਸਰਕਾਰ ਪੱਖੀ ਨੇ ਜਾਂ ਆਪ ਭਗੌੜੇ ਨੇ ਉਹ ਤੁਹਾਨੂੰ ਆਮ ਇਹ ਪਹਿਲਾਂ ਹੀ ਹੁੰਦਾ ਕਿ ਜੀ ਇੱਥੇ ਨਾਅਰੇ ਲਾਉਣ ਨਾਲ ਥੋੜੀ ਖਾਲਿਸਤਾਨ ਬਣਨਾ, ਜਾਣਾ ਤੇ ਪਿੱਛੇ ਜਾਓ, ਉੱਥੇ ਮਰੋ ਜਾ ਕੇ। ਉਹਨਾਂ ਦਾ ਮਤਲਬ ਹੈ ਵੀ ਇਹ ਕਿਵੇਂ ਜਿਉਂਦੇ ਬਚ ਗਏ। ਉਹ ਇਹ ਕਹਿਣਾ ਚਾਹੁੰਦੇ ਨੇ ਵੀ ਇਹ ਨਾਅਰੇ ਲਾਉਣ ਵਾਲੇ ਇੱਥੇ ਕਿਵੇਂ ਆ ਗਏ, ਉੱਥੇ ਮਾਰ ਕਿਉਂ ਨਹੀਂ ਦਿੱਤਾ ਇਹਨਾਂ ਨੂੰ। ਜੀ ਇੱਕ ਕਲਾਸ ਤਾਂ ਉਹ ਹੈ, ਉਹਨਾਂ ਦਾ ਤਾਂ ਜਿਹੜਾ ਉਹ ਬਿਲਕੁਲ ਸਰਿਆ ਹੋਇਆ। ਜੀ ਇੱਕ ਹੈ ਇਹਨਾਂ ਵਰਗੀ, ਵੀਰ ਜੀ ਵਰਗੀ, ਜਿਹੜੇ ਕਿ ਇਹ ਜਾਣਨਾ ਚਾਹੁੰਦੇ ਨੇ ਕਿ ਜੀ ਬਾਹਰ ਨਾਅਰੇ ਜਾਂ ਰੈਲੀਆਂ ਜਾਂ ਗੱਲਾਂ ਕਰਨ ਦੇ ਨਾਲ ਖਾਲਿਸਤਾਨ ਬਣ ਜਾਏਗਾ। ਹਾਂਜੀ, ਜ਼ਰੂਰ ਬਣੇਗਾ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਗੱਲਾਂ ਜਾਂ ਨਾਅਰੇ ਜਾਂ ਰੈਲੀਆਂ ਇੱਕ ਗੱਲ ਨੂੰ ਤਾਂ ਰੀਅਫਰਮ ਕਰਦੀਆਂ ਜਾਂ ਇੱਕ ਗੱਲ ਦੇ ਉੱਤੇ ਤੁਹਾਡੀ ਅਮੰਨਾ ਲਿਆਉਂਦੀਆਂ ਬਾਰ-ਬਾਰ। ਤੁਸੀਂ ਜਦੋਂ ਗੱਲਾਂ ਕਰਦੇ ਹੋ, ਕੋਈ ਤਾਂ ਗੱਲਾਂ ਸੁਣਦਾ, ਤੁਹਾਡੇ ਪਰਿਵਾਰ ਦੇ ਹੀ ਸੁਣਦੇ ਨੇ, ਇੱਕ ਸ਼ਬਦ ਤਾਂ ਤੁਸੀਂ ਖਾਲਿਸਤਾਨ ਦਾ ਬਾਰ-ਬਾਰ ਦੁਹਰਾ ਰਹੇ ਹੋ। ਜੀ ਜਦੋਂ ਤੁਸੀਂ ਰੈਲੀਆਂ ਕਰਦੇ ਹੋ, ਭਾਵੇਂ ਐਮਬੈਸੀਆਂ ਦੇ ਸਾਹਮਣੇ ਕਰੋ, ਕੌਂਸਲੇਟਾਂ ਦੇ ਕਰੋ, ਕੋਈ ਸੱਜਣ ਕੁਮਾਰ, ਟਾਈਟਲਰ, ਸੋਨੀਆ ਗਾਂਧੀ, ਮਨਮੋਹਨ ਸਿੰਘ ਕਿਸੇ ਦੀ ਆਮਦ ਤੇ ਕਰੋ, ਉਹਨਾਂ ਦੀਆਂ ਫਾਈਲਾਂ 'ਚ ਵੀ ਰਿਕਾਰਡ ਹੁੰਦਾ। ਜਿਸ ਹਕੂਮਤ ਦੇ ਜ਼ਦ ਵਿੱਚ ਤੁਸੀਂ ਕਰਦੇ ਹੋ, ਅਮਰੀਕਾ, ਕੈਨੇਡਾ, ਦੂਜਾ ਉਹਨਾਂ ਦੀਆਂ ਵੀ ਇੰਟੈਲੀਜੈਂਸ ਏਜੰਸੀਆਂ ਬੈਠੀਆਂ ਹੁੰਦੀਆਂ, ਉਹ ਵੀ ਰਿਕਾਰਡ ਕਰਦੀਆਂ। ਜੀ ਸੋ ਇੱਕ ਗੱਲ ਕੰਟੀਨਿਊਸਲੀ ਔਨ ਰਿਕਾਰਡ ਰਹਿੰਦੀ ਹੈ ਵੀ ਤੁਸੀਂ ਉਸ ਸਿਸਟਮ ਦੇ ਨਾਲ ਸਮਝੌਤਾ ਨਹੀਂ ਕੀਤਾ। ਉਹ 2 ਸਿੱਖ ਕਰਦੇ ਨੇ, 2000 ਕਰਦੇ ਨੇ, 2 ਲੱਖ ਕਰਦੇ ਨੇ, ਮੈਟਰ ਨਹੀਂ ਕਰਦਾ। ਜਦੋਂ ਤੱਕ ਇੱਕ ਵੀ ਸਿੱਖ ਬਾਂਹ ਉਲਾਰ ਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ ਤਾਂ ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ ਕਹਿੰਦਾ, ਮੂਵਮੈਂਟ ਤਾਂ ਜਿਉਂਦੀ ਹੈ। ਜੀ ਹੁਣ ਇਹ ਜਵਾਬ ਤਾਂ ਅਸੀਂ ਇਸੇ ਤਰ੍ਹਾਂ ਨਾਅਰਿਆਂ ਦੀ ਗੱਲ ਹੈ। ਹੁਣ ਜੇ ਹਿੰਦੁਸਤਾਨ ਦੀ ਹਕੂਮਤ ਕੈਨੇਡਾ ਗਵਰਨਮੈਂਟ ਕੋਲ ਆਫੀਸ਼ੀਅਲ ਪ੍ਰੋਟੈਸਟ ਕਰਦੀ ਹੈ ਕਿ ਨਗਰ ਕੀਰਤਨਾਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਨਾ ਲਾਓ, ਖਾਲਿਸਤਾਨ ਦੇ ਨਾਅਰੇ ਬੰਦ ਕਰਾਓ, ਹੁਣ ਜਿਹੜਾ ਸਾਡਾ ਦੁਸ਼ਮਣ ਹੈ ਉਹਨੂੰ ਤਾਂ ਨਾਅਰੇ ਜ਼ਿੰਦਾਬਾਦ ਦੇ 13,000 ਮੀਲ ਦੂਰ ਦਿੱਲੀ ਦੇ ਵਿੱਚ ਤਕਲੀਫ ਦਿੰਦੇ ਨੇ ਕਿ ਉਹ ਗਵਰਨਮੈਂਟ ਲੈਵਲ ਦੇ ਉੱਤੇ ਉਸ ਦਾ ਪ੍ਰੋਟੈਸਟ ਕਰਦੇ ਨੇ। ਤੇ ਕੀ ਕਾਰਨ ਹੈ ਕਿ ਸਾਡੇ ਵੀਰ ਭੈਣ ਜਿਹੜੇ ਇਹਨਾਂ ਨਾਅਰਿਆਂ ਤੋਂ ਪਰੇਸ਼ਾਨ ਹੋ ਜਾਂਦੇ ਨੇ, ਉਹਨਾਂ ਨੂੰ ਇਹ ਨਾਅਰੇ ਉਹਨਾਂ ਦੇ ਅੰਦਰ ਉਤਸ਼ਾਹ ਨਹੀਂ ਭਰਦੇ ਜੀ ਕਿ ਭਾਈ ਇਹ ਤਾਂ ਸਾਡੀ ਜਿੰਦ ਜਾਨ ਹੈ। ਜਦੋਂ ਅਸੀਂ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਬਾਂਹ ਉਲਾਰ ਕੇ, ਮਤਲਬ ਇਹ ਹੈ ਵੀ ਅਸੀਂ ਖਲੋਤੇ ਹਾਂ, ਨੋ ਮੈਟਰ ਕਿੰਨੀਆਂ ਔਡ ਸਾਡੇ ਖਿਲਾਫ ਹੋਣ, ਕਿੰਨੀਆਂ ਚੀਜ਼ਾਂ ਸਾਡੇ ਖਿਲਾਫ ਜਾ ਰਹੀਆਂ ਹੁਣ, ਅਲਟੀਮੇਟਲੀ ਅਸੀਂ ਇਸ ਮੁਲਕ ਨੂੰ ਬਣਾਉਣਾ। ਸੋ ਇਹ ਤੁਹਾਡੀ ਦ੍ਰਿੜਤਾ ਦਾ, ਡਿਟਰਮੀਨੇਸ਼ਨ ਦਾ ਪ੍ਰਤੀਕ ਹੁੰਦਾ ਹੈ। ਜੀ ਹੁਣ ਕੀ ਸਿਰਫ ਨਾਅਰੇ, ਰੈਲੀਆਂ ਤੇ ਗੱਲਾਂ ਹੀ ਕਾਫੀ ਨੇ, ਹੋਰ ਕੁਝ ਕਰਨ ਦੀ ਲੋੜ ਨਹੀਂ? ਫਿਰ ਜ਼ਰੂਰ ਆਏਗਾ ਕਿ ਹਾਂ ਇਹ ਵੀ ਬੜੀਆਂ ਇੰਪੋਰਟੈਂਟ ਨੇ, ਗੱਲਾਂ ਕਰਨੀਆਂ ਬੜੀਆਂ ਇੰਪੋਰਟੈਂਟ ਹੈ, ਸ਼ਹੀਦੀ ਦੀਵਾਨ ਹੋਣੇ ਬੜੇ ਇੰਪੋਰਟੈਂਟ ਨੇ, ਨਾਅਰੇਬਾਜ਼ੀ ਬੜੀ ਇੰਪੋਰਟੈਂਟ ਹੈ, ਪ੍ਰੋਟੈਸਟ ਬੜੇ ਇੰਪੋਰਟੈਂਟ ਨੇ, ਪਰ ਇਹ ਕਾਫੀ ਨਹੀਂ ਨੇ। ਜੀ ਇਸ ਤੋਂ ਅੱਗੇ ਵੱਧ ਕੇ ਸਾਨੂੰ ਕਰਨ ਦੀ ਲੋੜ ਹੈ। ਇਹ ਹੋਏਗੀ ਫਿਰ ਸਿੰਸੀਅਰ ਟਾਕ ਕਿ ਅਸੀਂ ਪੁੱਛਦੇ ਹਾਂ ਜੀ ਕੀ ਕਰਨ ਦੀ ਲੋੜ ਹੈ, ਫਿਰ ਤੁਹਾਨੂੰ ਰਸਤਾ ਲੱਭ ਜਾਏਗਾ। ਉਹਦੇ 'ਚ ਫਿਰ ਜਿਹੜੇ ਉਹਨਾਂ ਨੇ ਆਪ ਹੀ ਇਸ਼ੂ ਡਿਸਕਸ ਕੀਤੇ ਨੇ ਕਿ ਵੀ ਸਾਨੂੰ ਲੋੜਵੰਦ ਪਰਿਵਾਰਾਂ ਦੀ ਅਸੀਂ ਮਦਦ ਕਰ ਸਕਦੇ ਹਾਂ, ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੇ ਬੱਚੇ ਬੱਚੀਆਂ ਦੀ ਫੀਸ, ਸਕੂਲ, ਕਾਲਜ, ਟ੍ਰੇਨਿੰਗ, ਉਸ ਦਾ ਅਸੀਂ ਹਿੱਸਾ ਬਣ ਸਕਦੇ ਹਾਂ। ਜਿਹੜੇ ਉੱਥੋਂ ਆਉਂਦੇ ਨੇ ਲੋਕ, ਉਹਨਾਂ ਦੇ ਵਜ਼ੀਰ ਦੂਜੇ ਤੀਜੇ, ਉਹਨਾਂ ਨੂੰ ਚੈਲੰਜ ਕਰ ਸਕਦੇ ਹਾਂ, ਜਾਂ ਜਿਹੜੇ ਉਹਨਾਂ ਨੂੰ ਚੈਲੰਜ ਕਰ ਰਹੇ ਨੇ, ਜਿਵੇਂ ਸਿੱਖਸ ਫਾਰ ਜਸਟਿਸ ਨੇ ਬਾਦਲਾਂ ਦੇ ਖਿਲਾਫ ਕੇਸ ਕੀਤਾ ਹੈ, ਇਹਦੇ ਮਨਮੋਹਨ ਸਿੰਘ ਦੇ ਖਿਲਾਫ ਜਿਹੜਾ ਕੀਤਾ ਹੈ, ਸੋਨੀਆ ਗਾਂਧੀ ਦੇ ਖਿਲਾਫ ਕੀਤਾ ਹੈ, ਉਹਨਾਂ ਦੀ ਅਸੀਂ ਮਦਦ ਕਰ ਸਕਦੇ ਹਾਂ। ਜੀ ਔਰ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਧਿਰਾਂ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਲਈ ਜੂਝ ਰਹੀਆਂ ਨੇ, ਉਹਨਾਂ ਦੀ ਅਸੀਂ ਆਰਥਿਕ ਮਦਦ ਕਰ ਸਕਦੇ। ਸੋ ਇਹ ਨਹੀਂ ਹੈ ਵੀ ਕਰਨ ਲਈ ਕੁਝ ਨਹੀਂ ਹੈ, ਵੀ ਸਿਰਫ ਅਸੀਂ ਕਹੀ ਜਾਈਏ ਜੇ ਨਾਅਰੇ, ਰੈਲੀਆਂ, ਇਹ ਉਹ ਹੋ ਗਿਆ ਤੇ ਇਹਨੂੰ ਨੈਗੇਟ ਕਰੀਏ। ਔਰ ਕੀ ਇਹਨਾਂ ਸਾਰਿਆਂ 'ਚ ਕੋਈ ਮਦਦ ਕਰਦਾ ਨਹੀਂ ਹੈ? ਜ਼ਰੂਰ ਕਰਦੇ ਨੇ। ਕੀ ਸਭ ਦੀ ਮਦਦ ਉੱਥੇ ਹੋਈ ਹੈ? ਨਹੀਂ ਹੋਈ। ਉਹਦਾ ਕਾਰਨ ਕਿ ਪ੍ਰਪੋਰਸ਼ਨ ਇੰਨਾ ਜ਼ਿਆਦਾ ਸੀ, ਗਿਣਤੀ ਇੰਨੀ ਜ਼ਿਆਦਾ ਹੈ। ਜੇ ਅਸੀਂ ਲੱਖ ਬੰਦਾ ਮਾਰਿਆ ਗਿਆ ਕਹਿੰਦੇ हैं
ਤੇ ਉਸ ਨਾਲ ਪਰਿਵਾਰ ਕਿੰਨੇ ਜੁੜੇ ਹੋਏ ਨੇ। ਪਰਿਵਾਰ ਸਿਰਫ ਪਤਨੀ ਜਾਂ ਬੱਚੇ ਤੱਕ ਮਹਿਦੂਦ ਨਹੀਂ ਹੈ, ਮਾਤਾ ਪਿਤਾ ਬਜ਼ੁਰਗ ਜੀ ਔਰ ਅੱਗੋਂ ਉਹਨਾਂ ਦੇ ਅੱਗੋਂ ਡਿਪੈਂਡੈਂਟ। ਸੋ ਇਹ ਗਿਣਤੀ ਲੱਖਾਂ 'ਚ ਚਲੀ ਜਾਂਦੀ ਹੈ। ਔਰ ਜ਼ਾਹਰ ਹੈ ਕਿ ਇਹ ਨਹੀਂ ਹੈ ਵੀ ਮਦਦ ਹੋਈ ਨਹੀਂ ਹੈ, ਮਦਦ ਹੋਈ ਵੀ ਹੈ। ਕਈ ਹਾਲਤਾਂ ਦੇ ਵਿੱਚ ਇੱਕੋ ਹੀ ਜਿਹੜੇ ਬੜੇ ਉੱਘੇ ਪਰਿਵਾਰ ਸੀ ਉਹਨਾਂ ਦੀ ਮਦਦ ਲੋੜ ਤੋਂ ਜ਼ਿਆਦਾ ਹੋਈ ਕਈ ਥਾਂ ਤੇ। ਨਤੀਜੇ ਦੇ ਤੌਰ ਤੇ ਉਹਨਾਂ ਉਸ ਪੈਸੇ ਨੇ ਲੜਾਈਆਂ ਵੀ ਪਾ ਦਿੱਤੀਆਂ। ਲੇਕਿਨ ਕਿਉਂਕਿ ਗਿਣਤੀ ਇੰਨੀ ਜ਼ਿਆਦਾ ਸੀ ਕਿ ਔਰ ਸਰਕਾਰੀ ਦਬਾਅ ਇੰਨਾ ਜ਼ਿਆਦਾ ਸੀ, ਡਰਦਿਆਂ ਵੀ ਲੋਕ ਨੇੜੇ ਨਹੀਂ ਸੀ ਲੱਗਦੇ, ਮਦਦ ਨਹੀਂ ਸੀ ਕਰ ਸਕਦੇ। ਹੁਣ ਰਿਲੇਟਿਵਲੀ ਹਾਲਾਤ ਠੀਕ ਹੋਣ ਕਰਕੇ ਅਸੀਂ ਸਮਝਦੇ ਹਾਂ ਵੀ ਸਾਡੀਆਂ ਬਹੁਤ ਸਾਰੀਆਂ ਹੋਰ ਵੀ ਸੰਸਥਾਵਾਂ ਜਿਹੜੀਆਂ ਨੇ ਉਹ ਮਦਦ ਦੇ ਲਈ ਆਈਆਂ ਨੇ, ਆ ਰਹੀਆਂ ਨੇ। ਔਰ ਹੁਣ ਜਦੋਂ ਮਦਦ ਹੋਣੀ ਸ਼ੁਰੂ ਹੋਈ ਹੈ ਤੇ ਤੁਸੀਂ ਦੇਖਿਆ ਹੋਣਾ ਵੀ ਕਿਵੇਂ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਝੂਠੇ ਕੇਸਾਂ 'ਚ ਉਲਝਾਉਂਦੀ ਹੈ। ਜਿਵੇਂ ਇੰਗਲੈਂਡ ਤੋਂ ਬਲਬੀਰ ਸਿੰਘ ਉੱਥੇ ਗਏ ਜੀ, ਸ਼ਹੀਦ ਪਰਿਵਾਰਾਂ ਔਰ ਉਹਨਾਂ ਦੀ ਸਾਂਭ ਸੰਭਾਲ। ਇੱਕ ਹੋਰ ਸਿੰਘ ਜਿਹੜੀ ਹੁਣੇ ਹੀ ਰਿਲੀਜ਼ ਹੋ ਕੇ ਆਇਆ ਹੈ ਤੇ ਉਹਨੂੰ ਜਦੋਂ ਉਹਦਾ ਪਤਾ ਲੈਣ ਗਏ 5 ਨੌਜਵਾਨ ਉੱਥੋਂ ਚੁੱਕ ਲੈ ਕੇ ਜੀ ਹਵਾਰੇ ਦੇ ਸਾਥੀ ਨੇ। ਸੋ ਅਸੀਂ ਕਈ ਵਾਰ ਇੱਥੇ ਇਹ ਠੀਕ ਹੈ ਵੀ ਇੱਥੇ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਇੱਥੇ ਵੀ ਬੈਠ ਕੇ ਸਾਰੇ ਤਾਂ ਗੱਲਾਂ ਨਹੀਂ ਕਰਦੇ ਹੈ। ਜੀ ਜੀ, ਜੇ ਸਾਰੇ ਗੱਲਾਂ ਕਰਦੇ ਹੁੰਦੇ ਤੇ ਅਮਰੀਕਾ ਇਕੱਲੇ 'ਚ ਹੀ 2 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਇੱਥੇ ਅਸਾਈਲਮ ਦੇ ਨਾਂ ਥੱਲੇ ਪੱਕੇ ਹੋਏ ਨੇ। ਉਹਨਾਂ ਦੇ ਸਾਰਿਆਂ ਦੇ ਟੱਬਰਾਂ ਦੇ ਟੱਬਰ ਆਏ ਨੇ, ਗਿਣਤੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਏ। ਲਗਾਤਾਰ 10 12 15 ਸਾਲ ਟੱਬਰ ਹੀ ਆਉਂਦੇ ਰਹੇ ਨੇ ਇੱਥੇ। ਜਿੰਨੇ ਆਏ ਨੇ ਉਹਨਾਂ ਚੋਂ 90% ਅਸਾਈਲਮ ਦੇ ਨਾਂ ਥੱਲੇ ਨੇ ਜੀ। ਲੇਕਿਨ ਉਹ ਤਾਂ ਗੱਲਾਂ ਵੀ ਨਹੀਂ ਕਰਦੇ। ਸੋ ਗੱਲ ਉਹਨਾਂ ਅਕਿਰਤ ਕਣਾਂ ਦੀ ਜ਼ਰੂਰ ਹੈ ਜਿਨ੍ਹਾਂ ਨੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ ਥੱਲੇ ਆਪਣਾ ਇੱਥੇ ਕੈਰੀਅਰ ਕੱਢਿਆ, ਪਰ ਉਹ ਨਾਲ ਖਲੋਣ ਨੂੰ ਤਿਆਰ ਨਹੀਂ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਨਵਜੋਤ ਸਿੰਘ ਇਸ ਕਿਸਮ ਦੀ ਉਦਾਸੀ ਦੀ ਗੱਲ ਨਾ ਕਰਨ ਜੀ। ਮਦਦ ਹੋ ਵੀ ਰਹੀ ਹੈ ਤੇ ਕਈਆਂ ਦੀ ਸਾਰ ਨਹੀਂ ਵੀ ਲਈ ਗਈ, ਲੇਕਿਨ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਆਪਣੇ ਪਿੰਡਾਂ 'ਚੋਂ, ਆਪਣੇ ਇਲਾਕੇ 'ਚੋਂ, ਜਿੱਥੇ ਜਿੱਥੇ ਵੀ ਕੋਈ ਪੀੜਤ ਪਰਿਵਾਰ ਹੈ ਉਹਨਾਂ ਦੀ ਜੋ ਮਦਦ ਹੋਏ। ਸੋ ਜਿਹੜਾ ਉਹਨਾਂ ਦਾ ਇਹ ਸਵਾਲ ਹੈ ਵੀ ਕੀ ਇਸ ਦੇ ਲਈ ਸਿਰਫ ਸਰਕਾਰ ਹੀ ਜ਼ਿੰਮੇਵਾਰ ਹੈ ਜੋ ਕੁਝ ਹੋਇਆ ਜੂਨ 84 ਤੋਂ, ਜਾਂ ਹੋਰ ਸਾਡਾ ਜ਼ਿੰਮਾ ਨਹੀਂ ਹੈ ਵੀ ਇਹ ਜੋ ਹੋਇਆ ਸਾਡੇ ਨਾਲ। ਸੋ ਇਹ ਅਸੀਂ ਫਿਰ ਇਸ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ, ਸੈਕੰਡ ਸੈਗਮੈਂਟ 'ਚ ਗੱਲਬਾਤ ਕਰਦੇ ਹਾਂ ਜੀ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।